ਪ੍ਰੈਜ਼ੀਡੈਂਟ ਬਾਈਡਨ ਨੇ ਪਹਿਲਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਐਗਜ਼ੈਕਟਿਵ ਆਰਡਰ ਜਿਹੜਾ ਆ ਇਸ਼ੂ ਕਰ ਦਿੱਤਾ ਆ। ਸੇਫਟੀ ਅਸੈਸਮੈਂਟ, ਸਿਵਲ ਰਾਈਟ ਗਾਈਡੈਂਸ ਤੇ ਰਿਸਰਚ ਜਿਹੜੀ ਲੇਬਰ ਮਾਰਕੀਟ ਇੰਪੈਕਟ ਨੂੰ ਲੈ ਕੇ ਇਹਨਾਂ ਨੇ ਇਹ ਐਗਜ਼ੈਕਟਿਵ ਆਰਡਰ ਸ਼ੇਅਰ ਕੀਤਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੁਨੀਆ ਦੇ ਵਿੱਚ ਵੱਡੀਆਂ ਤਬਦੀਲੀਆਂ ਜਿਹੜੀਆਂ ਉਹ ਲਿਆ ਰਹੀ ਆ, ਉਸ ਨੂੰ ਲੈ ਕੇ ਇਹ ਚਿੰਤਾ ਚੌਂਸ਼ ਫੇਰੇ ਸਰਗਰਮ ਹੋਈ ਪਈ ਆ। ਸੋ ਉਸੇ ਤਹਿਤ ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਨੇ ਐਗਜ਼ੈਕਟਿਵ ਆਰਡਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਕੀਤਾ ਹੈ। ਯੂਐਸ ਸਰਕਾਰ ਦੇ ਦੁਆਰਾ ਇਹ ਆਪਣੀ ਤਰ੍ਹਾਂ ਦਾ ਪਹਿਲਾ ਐਕਸ਼ਨ ਦੇਖਿਆ ਜਾ ਰਿਹਾ ਹੈਗਾ ਆ। ਕਹਿੰਦੇ ਵੀ ਇਸ ਆਰਡਰ ਦੇ ਨਾਲ ਵੋਲੰਟੀਅਰ ਕਮਿਟਮੈਂਟਸ ਜਿਹੜੀਆਂ ਆ ਇਹ ਹੋਣਗੀਆਂ ਵਾਈਟ ਹਾਊਸ ਦੇ ਦੁਆਰਾ। ਕਹਿੰਦੇ ਵੀ AI ਕੰਪਨੀ ਦੇ ਜਿਹੜੇ ਲੀਡਿੰਗ ਹੈਗੀਆਂ ਨੇ ਕੰਪਨੀਜ਼, ਉਹਨਾਂ ਦੇ ਨਾਲ ਵੀ ਗੱਲਬਾਤ ਹੋਊਗੀ। ਤੇ ਕਹਿੰਦੇ ਵੀ ਮੇਜਰ ਬਾਈਂਡਿੰਗ ਗਵਰਨਮੈਂਟ ਐਕਸ਼ਨ ਆ ਇਹ ਟੈਕਨੋਲੋਜੀ ਨੂੰ ਲੈ ਕੇ। ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਕਹਿੰਦੇ ਚੇਤਾਵਨੀ ਦਿੱਤੀ ਗਈ ਆ ਵੀ ਉਹ ਰੈਡੀ ਰਹਿਣ, ਇਹ ਜਿਹੜੇ ਐਗਜ਼ਿਸਟਿੰਗ ਲਾਅ ਹੈਗੇ ਨੇ ਅਬਿਊਜ਼ਸ ਦੇ AI ਦੇ ਨਾਲ ਸੰਬੰਧਿਤ, ਉਸ ਨੂੰ ਅਪਲਾਈ ਕਰਨ ਦੇ ਲਈ। ਉਧਰ ਕਾਂਗਰਸ ਜਿਹੜੀ ਆ ਇਸ ਟੈਕਨੋਲੋਜੀ ਨੂੰ ਲਰਨ ਕਰਕੇ ਕਿੱਦਾਂ ਦੇ ਨਵੇਂ ਕਾਨੂੰਨ ਬਣਾਉਣੇ, ਕਿੱਦਾਂ ਦੇ ਕਰਾਫਟ ਕੀਤੇ ਜਾਣ, ਉਸ ਦੇ ਉੱਤੇ ਵੀ ਇਹ ਜ਼ੋਰ ਪਾਵੇਗੀ। ਕਹਿੰਦੇ ਵੀ ਐਗਜ਼ੈਕਟਿਵ ਆਰਡਰ ਦਾ ਇਮੀਡੀਏਟ ਇੰਪੈਕਟ ਵੀ ਇਵੈਂਚੁਅਲੀ ਜਿਹੜਾ ਉਹ ਦੇਖਿਆ ਜਾ ਸਕਦਾ ਆ। ਸੇਫਟੀ ਤੇ ਸਟੈਂਡਰਡ, ਸਿਕਿਉਰਿਟੀ ਸਟੈਂਡਰਡ ਜਿਹੜੇ AI ਦੇ ਲਈ, ਉਹ ਨਵੇਂ ਕ੍ਰੀਏਟ ਕਰਨ ਦੀ ਇਸ ਦੇ ਵਿੱਚ ਮਦਦ ਰੱਖੀ ਗਈ ਆ। ਕੰਜ਼ਿਊਮਰ ਪ੍ਰਾਈਵੇਸੀ ਨੂੰ ਪ੍ਰੋਟੈਕਟ ਕਰਨ ਦੇ ਲਈ, ਇਕੁਇਟੀ ਤੇ ਸਿਵਲ ਰਾਈਟਸ ਆ ਉਸ ਨੂੰ ਐਡਵਾਂਸ ਕਰਨ ਦੇ ਲਈ ਕਿੱਦਾਂ ਯੂਜ਼ ਹੋਵੇ, ਕੰਜ਼ਿਊਮਰ ਓਵਰਆਲ ਉਹ ਪ੍ਰੋਟੈਕਟ ਹੋਣ AI ਤੋਂ ਜਾਂ ਉਸ ਦੀ ਗਲਤ ਵਰਤੋਂ ਤੋਂ, ਉਸ ਨੂੰ ਲੈ ਕੇ ਵਰਕਰਸ ਦੇ ਹੱਕ ਦੇ ਵਿੱਚ ਇਨੋਵੇਸ਼ਨ ਤੇ ਕੰਪੀਟੀਸ਼ਨ ਇਸ ਦੇ ਨਾਲ ਪ੍ਰਮੋਟ ਹੋਵੇ, ਨਾ ਕਿ ਕੋਈ ਇੱਕ ਜਣਾ ਹੀ ਇਸ ਦੇ ਵਿੱਚ ਅੱਗੇ ਵੱਧਦਾ ਜਾਵੇ, ਜਿਹੜਾ ਕਿ ਆਪਾਂ ਹੋਰ ਕਈ ਮਾਰਕੀਟਸ ਦੇ ਵਿੱਚ ਦੇਖਿਆ ਆ। ਇਰਰਿਸਪੈਕਟਿਵ ਬਹੁਤ ਸਾਰੀਆਂ ਰੈਗੂਲੇਸ਼ਨਸ ਦੇ ਹੋਣ ਦੇ ਬਾਵਜੂਦ ਵੀ ਉਹ ਨਾ ਹੋਵੇ। ਇੰਟਰਨੈਸ਼ਨਲ ਪਾਰਟਨਰਸ ਦੇ ਨਾਲ ਕਿੱਦਾਂ ਆਪਾਂ ਕੰਮ ਕਰਨਾ ਆ, ਇਹ ਸਾਰੀਆਂ ਚੀਜ਼ਾਂ ਐਗਜ਼ੈਕਟਿਵ ਆਰਡਰਸ ਦੇ ਉੱਤੇ ਵਿੱਚ ਜਿਹੜੀਆਂ ਉਹ ਰੱਖੀਆਂ ਗਈਆਂ ਆ। ਸੋ AI ਨੇ ਦੇਖੋ ਹਰਜੋਤ ਸਿੰਘ ਜੀ ਬਹੁਤ ਕੁਝ ਚੇਂਜ ਕਰਨਾ ਆ, ਬਹੁਤ ਕੁਝ ਚੇਂਜ ਹੋ ਰਿਹਾ ਆ, ਤੇ ਵਾਈਟ ਹਾਊਸ ਸਰਕਾਰ ਜਿਹੜੀ ਇਸ ਦੇ ਵਿੱਚ ਸਰਗਰਮ ਭੂਮਿਕਾ ਜਿਹੜੀ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਆ ਜੀ। ਪ੍ਰੈਜ਼ੀਡੈਂਟ ਬਾਈਡਨ ਨੇ ਪਹਿਲਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਐਗਜ਼ੈਕਟਿਵ ਆਰਡਰ ਜਿਹੜਾ ਆ ਇਸ਼ੂ ਕਰ ਦਿੱਤਾ ਆ। ਸੇਫਟੀ ਅਸੈਸਮੈਂਟ, ਸਿਵਲ ਰਾਈਟ ਗਾਈਡੈਂਸ ਤੇ ਰਿਸਰਚ ਜਿਹੜੀ ਲੇਬਰ ਮਾਰਕੀਟ ਇੰਪੈਕਟ ਨੂੰ ਲੈ ਕੇ ਇਹਨਾਂ ਨੇ ਇਹ ਐਗਜ਼ੈਕਟਿਵ ਆਰਡਰ ਸ਼ੇਅਰ ਕੀਤਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੁਨੀਆ ਦੇ ਵਿੱਚ ਵੱਡੀਆਂ ਤਬਦੀਲੀਆਂ ਜਿਹੜੀਆਂ ਉਹ ਲਿਆ ਰਹੀ ਆ, ਉਸ ਨੂੰ ਲੈ ਕੇ ਇਹ ਚਿੰਤਾ ਚੌਂਸ਼ ਫੇਰੇ ਸਰਗਰਮ ਹੋਈ ਪਈ ਆ। ਸੋ ਉਸੇ ਤਹਿਤ ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਨੇ ਐਗਜ਼ੈਕਟਿਵ ਆਰਡਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਕੀਤਾ ਹੈ। ਯੂਐਸ ਸਰਕਾਰ ਦੇ ਦੁਆਰਾ ਇਹ ਆਪਣੀ ਤਰ੍ਹਾਂ ਦਾ ਪਹਿਲਾ ਐਕਸ਼ਨ ਦੇਖਿਆ ਜਾ ਰਿਹਾ ਹੈਗਾ ਆ। ਕਹਿੰਦੇ ਵੀ ਇਸ ਆਰਡਰ ਦੇ ਨਾਲ ਵੋਲੰਟੀਅਰ ਕਮਿਟਮੈਂਟਸ ਜਿਹੜੀਆਂ ਆ ਇਹ ਹੋਣਗੀਆਂ ਵਾਈਟ ਹਾਊਸ ਦੇ ਦੁਆਰਾ। ਕਹਿੰਦੇ ਵੀ AI ਕੰਪਨੀ ਦੇ ਜਿਹੜੇ ਲੀਡਿੰਗ ਹੈਗੀਆਂ ਨੇ ਕੰਪਨੀਜ਼, ਉਹਨਾਂ ਦੇ ਨਾਲ ਵੀ ਗੱਲਬਾਤ ਹੋਊਗੀ। ਤੇ ਕਹਿੰਦੇ ਵੀ ਮੇਜਰ ਬਾਈਂਡਿੰਗ ਗਵਰਨਮੈਂਟ ਐਕਸ਼ਨ ਆ ਇਹ ਟੈਕਨੋਲੋਜੀ ਨੂੰ ਲੈ ਕੇ। ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਕਹਿੰਦੇ ਚੇਤਾਵਨੀ ਦਿੱਤੀ ਗਈ ਆ ਵੀ ਉਹ ਰੈਡੀ ਰਹਿਣ, ਇਹ ਜਿਹੜੇ ਐਗਜ਼ਿਸਟਿੰਗ ਲਾਅ ਹੈਗੇ ਨੇ ਅਬਿਊਜ਼ਸ ਦੇ AI ਦੇ ਨਾਲ ਸੰਬੰਧਿਤ, ਉਸ ਨੂੰ ਅਪਲਾਈ ਕਰਨ ਦੇ ਲਈ। ਉਧਰ ਕਾਂਗਰਸ ਜਿਹੜੀ ਆ ਇਸ ਟੈਕਨੋਲੋਜੀ ਨੂੰ ਲਰਨ ਕਰਕੇ ਕਿੱਦਾਂ ਦੇ ਨਵੇਂ ਕਾਨੂੰਨ ਬਣਾਉਣੇ, ਕਿੱਦਾਂ ਦੇ ਕਰਾਫਟ ਕੀਤੇ ਜਾਣ, ਉਸ ਦੇ ਉੱਤੇ ਵੀ ਇਹ ਜ਼ੋਰ ਪਾਵੇਗੀ। ਕਹਿੰਦੇ ਵੀ ਐਗਜ਼ੈਕਟਿਵ ਆਰਡਰ ਦਾ ਇਮੀਡੀਏਟ ਇੰਪੈਕਟ ਵੀ ਇਵੈਂਚੁਅਲੀ ਜਿਹੜਾ ਉਹ ਦੇਖਿਆ ਜਾ ਸਕਦਾ ਆ। ਸੇਫਟੀ ਤੇ ਸਟੈਂਡਰਡ, ਸਿਕਿਉਰਿਟੀ ਸਟੈਂਡਰਡ ਜਿਹੜੇ AI ਦੇ ਲਈ, ਉਹ ਨਵੇਂ ਕ੍ਰੀਏਟ ਕਰਨ ਦੀ ਇਸ ਦੇ ਵਿੱਚ ਮਦਦ ਰੱਖੀ ਗਈ ਆ। ਕੰਜ਼ਿਊਮਰ ਪ੍ਰਾਈਵੇਸੀ ਨੂੰ ਪ੍ਰੋਟੈਕਟ ਕਰਨ ਦੇ ਲਈ, ਇਕੁਇਟੀ ਤੇ ਸਿਵਲ ਰਾਈਟਸ ਆ ਉਸ ਨੂੰ ਐਡਵਾਂਸ ਕਰਨ ਦੇ ਲਈ ਕਿੱਦਾਂ ਯੂਜ਼ ਹੋਵੇ, ਕੰਜ਼ਿਊਮਰ ਓਵਰਆਲ ਉਹ ਪ੍ਰੋਟੈਕਟ ਹੋਣ AI ਤੋਂ ਜਾਂ ਉਸ ਦੀ ਗਲਤ ਵਰਤੋਂ ਤੋਂ, ਉਸ ਨੂੰ ਲੈ ਕੇ ਵਰਕਰਸ ਦੇ ਹੱਕ ਦੇ ਵਿੱਚ ਇਨੋਵੇਸ਼ਨ ਤੇ ਕੰਪੀਟੀਸ਼ਨ ਇਸ ਦੇ ਨਾਲ ਪ੍ਰਮੋਟ ਹੋਵੇ, ਨਾ ਕਿ ਕੋਈ ਇੱਕ ਜਣਾ ਹੀ ਇਸ ਦੇ ਵਿੱਚ ਅੱਗੇ ਵੱਧਦਾ ਜਾਵੇ, ਜਿਹੜਾ ਕਿ ਆਪਾਂ ਹੋਰ ਕਈ ਮਾਰਕੀਟਸ ਦੇ ਵਿੱਚ ਦੇਖਿਆ ਆ। ਇਰਰਿਸਪੈਕਟਿਵ ਬਹੁਤ ਸਾਰੀਆਂ ਰੈਗੂਲੇਸ਼ਨਸ ਦੇ ਹੋਣ ਦੇ ਬਾਵਜੂਦ ਵੀ ਉਹ ਨਾ ਹੋਵੇ। ਇੰਟਰਨੈਸ਼ਨਲ ਪਾਰਟਨਰਸ ਦੇ ਨਾਲ ਕਿੱਦਾਂ ਆਪਾਂ ਕੰਮ ਕਰਨਾ ਆ, ਇਹ ਸਾਰੀਆਂ ਚੀਜ਼ਾਂ ਐਗਜ਼ੈਕਟਿਵ ਆਰਡਰਸ ਦੇ ਉੱਤੇ ਵਿੱਚ ਜਿਹੜੀਆਂ ਉਹ ਰੱਖੀਆਂ
ਗਈਆਂ ਆ। ਸੋ AI ਨੇ ਦੇਖੋ ਹਰਜੋਤ ਸਿੰਘ ਜੀ ਬਹੁਤ ਕੁਝ ਚੇਂਜ ਕਰਨਾ ਆ, ਬਹੁਤ ਕੁਝ ਚੇਂਜ ਹੋ ਰਿਹਾ ਆ, ਤੇ ਵਾਈਟ ਹਾਊਸ ਸਰਕਾਰ ਜਿਹੜੀ ਇਸ ਦੇ ਵਿੱਚ ਸਰਗਰਮ ਭੂਮਿਕਾ ਜਿਹੜੀ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਆ ਜੀ